ਆਮ ਲੋਕਾਂ ਨੂੰ ਭਾਰਤ ਦੇ ਵਿੱਚ ਵੀ ਇਹ ਗੱਲ ਕਲੀਅਰ ਹੈ ਕਿ ਵੀ ਆਪਰੇਸ਼ਨ ਸੰਦੂਰ ਦੇ ਵਿੱਚ ਸਾਨੂੰ ਫੈਂਟੀ ਲੱਗੀ ਹੈ। ਬਿਆਨ ਐਸ ਜੈਸ਼ੰਕਰ ਦੇ ਰਿਹਾ ਔਰ ਦੂਜਾ ਕਿ ਅਸੀਂ ਭਾਰਤ ਸਟ੍ਰੈਟੇਜਿਕ ਇੰਡੀਪੈਂਡੈਂਟ ਸਾਡੀ ਪਾਲਿਸੀ ਹੈ, ਅਸੀਂ ਕਿਸੇ ਦੇ ਦਬਕੇ ਥੱਲੇ ਨਹੀਂ ਰਹਿੰਦੇ, ਅਸੀਂ ਕਿਸੇ ਦੇ ਦਾਬੇ ਥੱਲੇ ਕੰਮ ਨਹੀਂ ਕਰਦੇ। ਪਰ ਤੁਸੀਂ ਹਕੀਕਤ ਇਹ ਦੇਖੋ ਵੀ ਆਲਰੇਡੀ amid US sanctions, India to cut direct Russian oil imports from December. ਜਨਰਲ ਅਨਿਲ ਚੌਹਾਨ ਜਿਹੜਾ ਇਸ ਦਾ ਜਿਹੜਾ ਰੁਤਬਾ ਹੈ ਇਹ ਚੀਫ ਆਫ ਦਾ ਡਿਫੈਂਸ ਸਟਾਫ ਹੈ, ਉਹ ਇਹ ਕਹਿ ਰਿਹਾ ਕਿ ਪੋਸਟ ਆਪਰੇਸ਼ਨ ਸੰਦੂਰ देयर आर some more lessons that armed forces have learned। ਹੁਣ ਜੇ ਤੁਸੀਂ ਜਿੱਤੇ ਹੋ, ਤੁਸੀਂ ਤਾਂ ਦੁਸ਼ਮਣ ਨੂੰ ਲੈਸਨ ਸਿਖਾਇਆ, ਤੁਸੀਂ ਕਿਹੜੇ ਸਬਕ ਯਾਦ ਕੀਤੇ ਨੇ? ਜ਼ਾਹਰ ਹੈ ਹੁਣ ਇਹ ਕੁੱਟ ਦੀ ਗੱਲ ਵੀ ਕਰ ਰਹੇ ਨੇ, ਕਿਤੇ 25,000 ਫੌਜੀ ਔਰ 에ਅਰ ਫੋਰਸ ਔਰ ਨੇਵੀ ਕਰਕੇ ਐਕਸਰਸਾਈਜ਼ ਕਰ ਰਹੇ ਨੇ, ਉਹ ਮੰਨ ਰਿਹਾ। ਫਿਰ ਉਹ ਕਹਿੰਦਾ ਜੀ ਫॉर ਆਰਮਡ ਫੋਰਸਿਸ ਇਟ ਸ਼ੁਡ ਟ੍ਰਾਂਸਲੇਟ ਟੂ ਨਿਊ ਨਾਰਮਲ ਫॉर ਅਸ ਆਲ ਨਾਓ। ਕਿ ਅਸੀਂ ਨਿਊ ਨਾਰਮਲ ਬਣਾਵਾਂਗੇ, ਦੈਟ ਵੁੱਡ ਮੀਨ ਸਮਥਿੰਗ ਲਾਈਕ ਬੈਟਰ ਆਪਰੇਸ਼ਨਲ ਪ੍ਰੀਪੇਅਰਡਨੈਸ। ਦਾ ਮਤਲਬ ਜੁੱਤੀਆਂ ਪਈਆਂ ਵੀ ਇਹਨਾਂ ਨੇ ਤਾਂ ਕਿਹਾ ਵੀ ਅਸੀਂ ਧਾਵਾ ਬੋਲ ਦਿੱਤਾ ਹੈ। ਉਹਨਾਂ ਨੇ ਜਦੋਂ ਜਵਾਬੀ ਕਾਰਵਾਈ ਮਿਸਲ ਔਰ ਡਰੋਨ ਨਾਲ ਕੀਤੀ, ਇਹਨਾਂ ਦੇ ਤਾਂ 에ਅਰ ਫੋਰਸ ਗਰਾਊਂਡ ਹੋ ਗਈ, 7 ਜਹਾਜ਼ ਡਿੱਗੇ। ਉਹਨਾਂ ਨੇ ਕਿਹਾ ਜੀ ਅਸੀਂ ਇੰਟੈਲੀਜੈਂਸ 'ਚ ਵੀ ਕਮੀ ਰਹੀ, ਬੈਟਰ ਆਪਰੇਸ਼ਨਲ ਪ੍ਰੀਪੇਅਰਡਨੈਸ 24/7 ਅਸੀਂ ਤਿਆਰੀ ਰੱਖੀਏ, ਇਹ ਬਹੁਤ ਐਸੈਂਸ਼ੀਅਲ ਹੈ। ਵੀ ਸ਼ੁੱਡ ਬੀ ਬੈਟਰ ਪ੍ਰੀਪੇਅਰਡ ਇਨ ਆਵਰ 에ਅਰ ਡਿਫੈਂਸ। ਇਹਦਾ ਮਤਲਬ ਤੁਹਾਡਾ 에ਅਰ ਡਿਫੈਂਸ ਵੀ ਟੁੱਟਾ ਹੈ। ਮਿਲਟਰੀ ਆਪਰੇਸ਼ਨ ਸੀ ਕਿ ਮੋਦੀ ਆਪਰੇਸ਼ਨ ਸੀ? ਕਿ ਅਦਰਵਾਈਜ਼ ਤਾਂ ਜੇ ਕੋਡ ਨੇਮ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਸਿਲੈਕਟ ਕਰ ਰਿਹਾ ਹੈ, ਇਹਦਾ ਮਤਲਬ ਇਹ ਹੈ ਕਿ ਪੋਲੀਟੀਕਲਾਈਜੇਸ਼ਨ ਤਾਂ ਫੌਜ ਦੀ ਹੋਈ ਹੈ, ਹਿੰਦੂਕਰਨ ਤਾਂ ਹੋਇਆ ਹੀ ਹੋਇਆ ਹੈ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਕਿ ਲਗਭਗ 7 ਮਹੀਨੇ ਬੀਤਣ ਬਾਅਦ ਵੀ ਭਾਰਤੀ ਫੌਜ ਦੇ ਆਪਰੇਸ਼ਨ ਸਿੰਦੂਰ ਵਿੱਚ ਭਾਰਤ ਨੂੰ ਲੱਗੀ ਫੈਂਟੀ ਦੀਆਂ ਯਾਦਾਂ ਜਿਹੜੀਆਂ ਦਰਦਾਂ ਨੇ, ਉਹ ਭਾਰਤੀ ਹਾਕਮਾਂ ਅਤੇ ਫੌਜ ਅਜੇ ਤੱਕ ਵੀ ਜਿਹੜੇ ਮਹਿਸੂਸ ਕਰ ਰਹੀਆਂ ਨੇ। ਔਰ ਬਾਰ-ਬਾਰ ਆਪਰੇਸ਼ਨ ਸਿੰਦੂਰ ਨੂੰ ਸਫਲ ਆਪਰੇਸ਼ਨ ਦੱਸਿਆ ਜਾ ਰਿਹਾ ਹੈ। ਪਰ ਬੀਤੇ ਦਿਨੀ ਭਾਰਤੀ ਫੌਜ ਦੇ ਚੀਫ ਆਫ ਸਟਾਫ ਡਿਫੈਂਸ ਜਨਰਲ ਅਨਿਲ ਚੌਹਾਨ ਨੇ ਮੰਨਿਆ ਹੈ ਕਿ ਉਹਨਾਂ ਦੀ ਫੌਜ ਨੇ ਆਪਰੇਸ਼ਨ ਸਿੰਦੂਰ ਤੋਂ ਬਹੁਤ ਸਾਰੇ ਜਿਹੜੇ ਸਬਕ ਨੇ ਉਹ ਸਿੱਖੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਾਲਾਂਕਿ 7, 8, 9, 10 ਮਈ ਨੂੰ ਬੀਤਿਆਂ ਵੀ 6-7 ਮਹੀਨੇ ਲੰਘ ਗਏ ਨੇ। ਦੁਨੀਆ ਦੇ ਸਾਹਮਣੇ ਹਕੀਕਤ ਹੈ, ਸੈਟੇਲਾਈਟਸ ਨੇ ਸੱਚ ਨੂੰ ਬਿਆਨਿਆ। ਪ੍ਰੈਜ਼ੀਡੈਂਟ ਟਰੰਪ ਰਿਪੀਟਡਲੀ ਉਹਨਾਂ ਨੇ ਜਦੋਂ 7 ਨਵੇਂ ਨਕੋਰ ਫਰੈਸ਼ ਚਮਕਦੇ ਲਿਸ਼ਕਦੇ ਜਹਾਜ਼ ਜ਼ਾਰਾ ਤੌਰ 'ਤੇ ਰਾਫੇਲ ਦਾ ਜ਼ਿਕਰ ਕੀਤਾ ਹੈ। ਇਹਨਾਂ ਦਾ ਇੱਕ ਵਾਰ ਵੀ ਕਦੇ ਟਰੰਪ ਦਾ ਨਾਂ ਲੈ ਕੇ ਉਹਨਾਂ ਦਾ ਪ੍ਰਾਈਮ ਮਿਨਿਸਟਰ ਮੋਦੀ ਹੋਏ, ਡਿਫੈਂਸ ਮਿਨਿਸਟਰ ਹੋਏ ਰਾਜਨਾਥ, ਜਾਂ ਅਮਿਤ ਸ਼ਾਹ ਹੋਏ, ਜਾਂ ਉਹਨਾਂ ਦਾ ਫੋਰਨ ਮਿਨਿਸਟਰ ਹੋਏ ਐਸ ਜੈਸ਼ੰਕਰ, ਕਦੇ ਉਹਨਾਂ ਦੀ ਡਿਨਾਈਲ ਨਹੀਂ ਆਈ। ਲੇਕਿਨ ਕਿਉਂਕਿ ਆਪਣੇ ਲੋਕਾਂ ਨੂੰ ਇਹਨਾਂ ਨੇ ਹੈ ਤਾਂ ਇਹ ਸੀ ਕਿ ਵੀ ਪਾਕਿਸਤਾਨ ਨੂੰ ਅਸੀਂ ਜਿਹੜਾ ਜਿਵੇਂ 2019 ਦੀਆਂ ਚੋਣਾਂ ਦੇ ਵਿੱਚ ਇਹਨਾਂ ਦਾ ਗ੍ਰਾਫ ਥੱਲੇ ਜਾ ਰਿਹਾ ਸੀ ਔਰ ਇਹਨਾਂ ਨੇ ਉਹ ਡਰਾਮਾ ਜਿਹਾ ਕੀਤਾ ਪੁਲਵਾਮਾ ਦਾ, ਔਰ ਉਸ 'ਚੋਂ ਉਹਨਾਂ ਨੇ ਆਪਣੀ ਵਿਕਟਰੀ ਕੱਢਣ ਦੀ ਕੋਸ਼ਿਸ਼ ਕੀਤੀ, ਕੱਢੀ ਵੀ ਵਿਕਟਰੀ, ਕਿਉਂਕਿ ਉਹ ਇੱਕਦਮ ਦੇਸ਼ ਭਗਤੀ ਔਰ ਜਿਵੇਂ ਉਹ ਕਿਹਾ ਜਾਂਦਾ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਰਲਸ। ਬਦਮਾਸ਼ਾਂ ਨੂੰ ਹੋਰ ਕੋਈ ਨਾ ਹੋਏ ਤਾਂ ਦੇਸ਼ ਭਗਤੀ ਜਿਹੜੀ ਹੈ ਵਤਨ ਪ੍ਰਸਤੀ ਦਾ ਨਾਰਾ ਲਾ ਦਿਓ। ਬਿਲਕੁਲ। ਹੁਣ ਇਸ ਸਭ ਦੇ ਬਾਵਜੂਦ ਕਿ ਇਹਨਾਂ ਦੇ ਇੰਨੇ ਕੁ ਵੇਰੀਡ ਅਕਾਊਂਟ ਇਹਨਾਂ ਦੇ ਜਰਨੈਲਾਂ ਦੇ, ਇਹਨਾਂ ਦੇ ਦੂਸਰਿਆਂ ਦੇ ਆਏ ਕਿ ਹੁਣ ਆਮ ਲੋਕਾਂ ਨੂੰ ਭਾਰਤ ਦੇ ਵਿੱਚ ਵੀ ਇਹ ਗੱਲ ਕਲੀਅਰ ਹੈ ਕਿ ਵੀ ਆਪਰੇਸ਼ਨ ਸੰਦੂਰ ਦੇ ਵਿੱਚ ਸਾਨੂੰ ਫੈਂਟੀ ਲੱਗੀ ਹੈ। ਹੁਣ ਇੱਕ ਤਾਂ ਜਿਹੜਾ ਝੂਠਾ ਬੰਦਾ ਹੈ ਉਹਨੇ ਇੰਨਾ ਕੁ ਝੂਠ ਬੋਲਿਆ ਹੁੰਦਾ, ਉਹਨਾਂ ਨੂੰ ਇਹ ਉਹਨਾਂ ਨੂੰ ਅੰਦਰੋਂ ਅੰਦਰ ਖਾ ਵੀ ਰਹੀ ਹੈ ਗੱਲ ਕਿ ਵੀ ਹੁਣ ਜਿਵੇਂ ਅਮਰੀਕਾ ਨੇ ਜੇ ਕਿਹਾ ਕਿ ਵੀ 25% ਟੈਰਿਫ ਤੁਹਾਡੇ 'ਤੇ, ਕਿਉਂਕਿ ਤੁਸੀਂ ਕਿੰਗ ਆਫ ਟੈਰਿਫ ਹੋ, 25% ਪੈਨਲਟੀ ਕਿ ਵੀ ਤੁਸੀਂ ਰੂਸੀ ਆਇਲ ਖਰੀਦਦੇ ਹੋ। ਉਦੋਂ ਬਿਆਨ ਐਸ ਜੈਸ਼ੰਕਰ ਦੇ ਰਿਹਾ ਔਰ ਦੂਜਾ ਕਿ ਅਸੀਂ ਭਾਰਤ ਸਟ੍ਰੈਟੇਜਿਕ ਇੰਡੀਪੈਂਡੈਂਟ ਸਾਡੀ ਪਾਲਿਸੀ ਹੈ, ਅਸੀਂ ਕਿਸੇ ਦੇ ਦਬਕੇ ਥੱਲੇ ਨਹੀਂ ਰਹਿੰਦੇ, ਅਸੀਂ ਕਿਸੇ ਦੇ ਦਾਬੇ ਥੱਲੇ ਕੰਮ ਨਹੀਂ ਕਰਦੇ। ਪਰ ਤੁਸੀਂ ਹਕੀਕਤ ਇਹ ਦੇਖੋ ਵੀ ਆਲਰੇਡੀ ਉਹਨਾਂ ਦਾ ਹੀ ਮੀਡੀਆ ਔਰ ਉਹਨਾਂ ਦੀ ਆਪਣੀ ਨਿਊਜ਼ ਏਜੰਸੀ PTI ਹੈ, amid US sanctions, India to cut direct Russian oil imports from December। ਉਧਰ ਕਹਿ ਰਹੇ ਨੇ ਆਪਣੇ ਲੋਕਾਂ ਦੀ ਕੰਜ਼ੰਪਸ਼ਨ ਦੇ ਲਈ ਕਿ ਨਹੀਂ ਅਸੀਂ ਡਿਸਾਈਡ ਕਰਾਂਗੇ ਕੀ ਕਰਨਾ, ਅਸੀਂ ਬਿਲਕੁਲ ਨਹੀਂ ਝੁਕਣ ਵਾਲੇ ਜਾਂ ਦੂਜੇ। ਲੇਕਿਨ ਇਹ ਪੂਰੀ ਡੀਟੇਲ ਹੈ
ਕਿ ਇੰਡੀਆ ਇਜ਼ ਸੈਟ ਟੂ ਰਿਡਿਊਸ ਇਟਸ ਡਾਇਰੈਕਟ ਇੰਪੋਰਟਸ ਆਫ ਰਸ਼ੀਅਨ ਕਰੂਡ ਫਰਮ ਲੇਟ ਨਵੰਬਰ ਫੋਲੋਇੰਗ US ਸੈਂਕਸ਼ਨਸ ਔਨ ਰੋਜ਼ਨੈਫਟ ਐਂਡ ਲੂਕੋਇਲ। ਇਹ ਕੰਪਨੀਆਂ ਨੇ ਜਿਨ੍ਹਾਂ ਦੇ ਇਫੈਕਟਿਵ ਨਵੰਬਰ 21 ਨਵੰਬਰ ਤੋਂ ਇਹ ਸੈਂਕਸ਼ਨਸ ਜਿਹੜੀਆਂ ਨੇ ਲਾਗੂ ਹੋਣੀਆਂ ਨੇ, ਜਿਹੜੀਆਂ ਕੰਪਨੀਆਂ ਤੇ ਲਾਈਆਂ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਇੰਡੀਆ ਦੀਆਂ ਰਿਫਾਈਨਰੀਜ਼ 'ਚ ਅੱਧੇ ਤੋਂ ਜ਼ਿਆਦਾ ਜਿਹੜਾ ਇੰਪੋਰਟ ਰਸ਼ੀਅਨ ਕਰੂਡ ਆਇਲ ਦਾ ਸੀ, ਉਹ ਹੁਣ ਜਿਹੜਾ ਨਵੰਬਰ ਤੋਂ ਬਾਅਦ ਜਦੋਂ ਇਹ ਲਾਗੂ ਹੋਣੀਆਂ ਨੇ ਸੈਂਕਸ਼ਨਸ 21 ਨਵੰਬਰ ਤੋਂ, ਉਹਨਾਂ ਨੂੰ ਜਿਹੜਾ ਉਹ ਆਇਲ ਸਪਲਾਈ ਜਿਹੜੀ ਹੈ ਘਟਾ ਦਿੱਤੀ ਜਾਏਗੀ। ਔਰ ਫਿਰ ਪੂਰੀ ਡੀਟੇਲ ਹੈ ਕਿ ਭਾਈ ਇੰਨੀਆਂ ਜਿਹੜੀਆਂ ਨੇ ਮਿਲੀਅਨ ਬੈਰਲਸ ਆਉਂਦੀਆਂ ਸੀ, ਹੁਣ ਰਸ਼ੀਅਨ ਕਰੂਡ ਆਇਲ ਦੀ ਥਾਂ 'ਤੇ ਅਸੀਂ ਦੂਸਰੇ ਜਿਹੜੇ ਨੇ ਇਰਾਕ ਔਰ ਸਾਊਥ ਅਫਰੀਕਾ ਉਸ ਤੋਂ ਤੇਲ ਦੀ ਮਿਕਦਾਰ ਵਧਾਵਾਂਗੇ। ਔਰ ਫਿਰ ਇੰਡੀਅਨ ਰਿਫਾਈਨਰਸ ਆਰ ਇਨਕਰੀਜ਼ਿੰਗ ਪ੍ਰੋਕਿਉਰਮੈਂਟ ਫਰੋਮ ਮਿਡਲ ਈਸਟ, ਲੈਟਿਨ ਅਮਰੀਕਾ, ਵੈਸਟ ਅਫਰੀਕਾ, ਕੈਨੇਡਾ ਐਂਡ US। ਉਹ ਆਲਰੇਡੀ ਪਲਾਨ ਕੀਤਾ ਹੋਇਆ, ਲੇਕਿਨ ਲੋਕਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਤਾਂ ਝੁਕਣ ਵਾਲੇ ਨਹੀਂ ਹੈ। ਲੇਕਿਨ ਤੁਸੀਂ ਇਹ ਦੇਖੋ ਕਿ ਵੀ 2 ਕੰਪਨੀਆਂ ਤੇ ਸੈਂਕਸ਼ਨ ਲੱਗੀ ਤਾਂ ਇਹ ਭਗੌੜੇ ਹੋ ਗਏ। ਹੁਣ ਜਿਹੜਾ ਅਸੀਂ ਇਹ ਕਿਹਾ ਕਿ ਵੀ ਇਹ ਆਪਰੇਸ਼ਨ ਸੰਦੂਰ ਦੀਆਂ ਸੱਟਾਂ ਇਹਨਾਂ ਨੂੰ ਰੜਕਦੀਆਂ ਨੇ ਔਰ ਐਡਮਿਟ ਵੀ ਕਰ ਰਹੇ ਨੇ ਕਿਤੇ ਨਾ ਕਿਤੇ। ਹੁਣ ਇਹ ਜਿਹੜੀ ਇਹਨਾਂ ਦੀ ਖਬਰ, ਇਹਨਾਂ ਦੀ ਮੇਨ ਨਿਊਜ਼ ਏਜੰਸੀ ਪ੍ਰੈਸ ਟਰਸਟ ਆਫ ਇੰਡੀਆ ਦੀ ਹੈ, ਪੋਸਟ ਆਪਰੇਸ਼ਨ ਸੰਦੂਰ more lessons learned need to be incorporated into model CDS on theaterization। ਜਨਰਲ ਅਨਿਲ ਚੌਹਾਨ ਜਿਹੜਾ ਇਸ ਦਾ ਜਿਹੜਾ ਰੁਤਬਾ ਹੈ, ਇਹ ਚੀਫ ਆਫ ਦਾ ਡਿਫੈਂਸ ਸਟਾਫ ਹੈ, ਉਹ ਇਹ ਕਹਿ ਰਿਹਾ ਕਿ ਪੋਸਟ ਆਪਰੇਸ਼ਨ ਸੰਦੂਰ देयर आर some more lessons that armed forces have learned। ਹੁਣ ਜੇ ਤੁਸੀਂ ਜਿੱਤੇ ਹੋ, ਤੁਸੀਂ ਤਾਂ ਦੁਸ਼ਮਣ ਨੂੰ ਲੈਸਨ ਸਿਖਾਇਆ, ਤੁਸੀਂ ਕਿਹੜੇ ਸਬਕ ਯਾਦ ਕੀਤੇ ਨੇ? ਜ਼ਾਹਰ ਹੈ ਹੁਣ ਇਹ ਕੁੱਟ ਦੀ ਗੱਲ ਵੀ ਕਰ ਰਹੇ ਨੇ, ਕਿਤੇ 25,000 ਫੌਜੀ ਔਰ 에ਅਰ ਫੋਰਸ ਔਰ ਨੇਵੀ ਕਰਕੇ ਐਕਸਰਸਾਈਜ਼ ਕਰ ਰਹੇ ਨੇ। ਉਹ ਮੰਨ ਰਿਹਾ ਕਿ ਭਾਈ ਇਹ ਜਿਹੜਾ ਅਸੀਂ ਇਸ ਨੂੰ ਅਸੀਂ ਹੁਣ ਅਗਲੇ ਮਾਡਲ 'ਚ ਜਿਹੜਾ ਹੈ ਸਾਡਾ ਪਲੈਨਡ ਥੀਏਟਰਾਈਜੇਸ਼ਨ ਹੈ, ਉਸ 'ਚ ਇਨਕੋਰਪੋਰੇਟ ਕਰਾਂਗੇ ਜਿਹੜੇ ਲੈਸਨ ਅਸੀਂ ਸਿੱਖੇ ਨੇ। ਔਰ ਇਹ ਕਿਤੇ ਮਾੜੀ ਮੋਟੀ ਥਾਂ 'ਤੇ ਨਹੀਂ ਕਹਿ ਰਿਹਾ, ਇਹ ਇੰਟਰੈਕਸ਼ਨ ਕਰ ਰਿਹਾ ਇੰਡੀਆ ਡਿਫੈਂਸ ਕਨਕਲੇਵ 2025, ਜਿਹਦੇ 'ਚ ਡਿਫੈਂਸ ਥਿੰਕ ਟੈਂਕ ਹੈ ਇਹਨਾਂ ਦਾ ਭਾਰਤ ਸ਼ਕਤੀ। ਫਿਰ ਉਹਨੇ ਕਿਹਾ ਕਿ ਵੀ ਸ਼ੁੱਡ ਹੈਵ ਆਵਰ ISR ਇੰਟੈਲੀਜੈਂਸ ਸਰਵੇਲੈਂਸ ਐਂਡ ਰੀਕਨੈਸ kinetic operation capabilities across the length and breadth of Pakistan। That would I think new normal, ਕਿ ਨਵੇਂ ਨਾਰਮਲ 'ਚ ਇਹ ਹੈ ਕਿ ਅਸੀਂ ਆਪਣੀ ISR ਨੂੰ, ਇੰਟੈਲੀਜੈਂਸ ਸਰਵੇਲੈਂਸ ਨੂੰ ਔਰ ਰੈਕਨੈਸੈਂਸ ਨੂੰ ਔਰ ਕਾਈਨੈਟਿਕ ਐਨਰਜੀ ਕੈਪੇਬਿਲਿਟੀਜ਼ ਨੂੰ ਪਾਕਿਸਤਾਨ ਦੇ ਅੰਦਰ ਵਧਾਈਏ ਤਾਂ ਕਿ ਜਿਹੜਾ ਅੱਗੋਂ ਤੋਂ ਅਸੀਂ ਇਹ ਸਾਡਾ ਨਿਊ ਨਾਰਮਲ ਬਣੇ। ਫਿਰ ਉਹ ਕਹਿੰਦਾ ਜੀ ਫॉर ਆਰਮਡ ਫੋਰਸਿਸ ਇਟ ਸ਼ੁੱਡ ਟਰਾਂਸਲੇਟ ਇਨਟੂ ਨਿਊ ਨਾਰਮਲ ਫॉर ਅਸ ਆਲ ਨਾਓ, ਕਿ ਅਸੀਂ ਨਿਊ ਨਾਰਮਲ ਬਣਾਵਾਂਗੇ। That would mean something like better operational preparedness। ਦਾ ਮਤਲਬ ਜੁੱਤੀਆਂ ਪਈਆਂ ਵੀ ਇਹਨਾਂ ਨੇ ਤਾਂ ਕਿਹਾ ਵੀ ਅਸੀਂ ਧਾਵਾ ਬੋਲ ਦਿੱਤਾ ਹੈ। ਉਹਨਾਂ ਨੇ ਜਦੋਂ ਜਵਾਬੀ ਕਾਰਵਾਈ ਮਿਸਲ ਔਰ ਡਰੋਨ ਨਾਲ ਕੀਤੀ, ਇਹਨਾਂ ਦੇ ਤਾਂ 에ਅਰਫੋਰਸ ਗਰਾਊਂਡ ਹੋ ਗਈ, 7 ਜਹਾਜ਼ ਡਿੱਗੇ। ਉਹਨਾਂ ਨੇ ਕਿਹਾ ਜੀ ਅਸੀਂ ਇੰਟੈਲੀਜੈਂਸ 'ਚ ਵੀ ਕਮੀ ਰਹੀ, ਬੈਟਰ ਆਪਰੇਸ਼ਨਲ ਪ੍ਰੀਪੇਅਰਡਨੈਸ 24/7 ਅਸੀਂ ਤਿਆਰੀ ਰੱਖੀਏ, ਇਹ ਬਹੁਤ ਐਸੈਂਸ਼ੀਅਲ ਹੈ। ਵੀ ਸ਼ੁੱਡ ਬੀ ਬੈਟਰ ਪ੍ਰੀਪੇਅਰਡ ਇਨ ਆਵਰ 에ਅਰ ਡਿਫੈਂਸ। ਇਹਦਾ ਮਤਲਬ ਤੁਹਾਡਾ 에ਅਰ ਡਿਫੈਂਸ ਵੀ ਟੁੱਟਾ ਹੈ। ਕਾਊਂਟਰ ਅਨਮੈਨਡ ਏਰੀਅਲ ਸਿਸਟਮ, ਇਹਦੇ 'ਚ ਵੀ ਅਸੀਂ ਬੈਟਰ ਇਲੈਕਟ੍ਰੋਨਿਕ ਵਾਰਫੇਅਰ, ਦੈਟ ਸ਼ੁੱਡ ਬੀ ਨਿਊ ਨਾਰਮਲ ਬਿਕੋਜ਼ ਦਿਸ ਇਜ਼ ਕਾਈਂਡ ਆਫ ਵਾਰਫੇਅਰ ਵਿਚ ਵੀ ਆਰ ਐਕਸਪੈਕਟਿੰਗ ਕਿ ਜੀ ਪਹਿਲਾਂ ਹੀ ਜੁੱਤੀਆਂ ਪਈਆਂ ਨੇ, ਹੁਣ ਹੋਰ ਹੋਏਗਾ। ਔਰ ਇਹ ਸਾਰੇ ਨੂੰ ਜਿਹੜਾ ਅਸੀਂ ਲੈਂਥ ਐਂਡ ਬ੍ਰੈਡਥ ਤੱਕ ਕਰੀਏ। ਫਿਰ ਉਹ ਕਹਿੰਦਾ ਕਿ ਜੀ ਮੋਬਿਲ ਦਾ ਲਾਸਟ ਟਾਈਮ ਵੀ ਟਾਰਗੇਟਡ ਮੇ ਬੀ ਸਟੈਟਿਕ ਟਾਰਗੇਟਸ, we may have to think of engagements of mobile targets in future, he said without elaborating। ਉਹਨੇ ਕਿਹਾ ਜੀ ਅਸੀਂ ਪਿਛਲੇ ਵੇਲੇ ਤਾਂ ਸਟੈਟਿਕ ਜਿਹੜੇ ਇੱਕ ਥਾਂ 'ਤੇ ਅਸੀਂ ਹਮਲੇ ਕੀਤੇ, ਪਰ ਹੁਣ ਤਾਂ ਇਹ ਲੜਾਈ ਮੋਬਾਈਲ ਵਾਲਿਆਂ ਦੇ ਵੀ ਹੋ ਗਈ, ਅਸੀਂ ਉਹ ਵੀ ਆਪਣੀ ਕੈਪੇਬਿਲਿਟੀ ਹਾਸਿਲ ਕਰੀਏ ਤਾਂ ਕਿ ਜਿਹੜੇ ਉਹਨਾਂ ਦੇ ਟਾਰਗੇਟ ਮੋਬਾਈਲ ਨੇ ਉਹਨਾਂ ਨੂੰ ਵੀ ਅਸੀਂ ਨਿਸ਼ਾਨਾ ਬਣਾ ਸਕੀਏ। ਫਿਰ ਉਹ ਕਹਿੰਦਾ ਜੀ ਔਨ ਦਾ ਚੋਇਸ ਆਫ ਲੋਕੇਸ਼ਨ ਆਫ ਰੀਸੈਂਟਲੀ ਹੈਲਡ ਕਮਾਂਡਰਸ ਕਾਨਫਰੰਸ, he said it happened for the first time in eastern India and the location itself was a messaging ਕਿ ਜੀ ਪਹਿਲੀ ਵਾਰ ਅਸੀਂ ਇਸ ਲੈਵਲ ਦੀ ਐਕਸਰਸਾਈਜ਼ ਈਸਟ ਇੰਡੀਆ 'ਚ ਕੀਤੀ ਹੈ, ਇਹ ਅਸੀਂ ਮੈਸੇਜ ਵੀ ਦਿੱਤਾ। ਮੈਸੇਜ ਤਾਂ ਤੁਸੀਂ ਖੁਦ ਕਹਿ ਰਹੇ ਹੋ ਕਿ ਵੀ ਆਪਰੇਸ਼ਨ ਜਿਹੜਾ ਹੈ ਉਹ ਤੁਹਾਡਾ ਹੀ ਨਾਂ ਰੱਖਿਆ ਹੋਇਆ ਸੰਦੂਰ, ਔਰ ਉਹ ਬੜੇ ਫਖਰ ਨਾਲ ਇਹਨਾਂ ਦਾ ਫੌਜੀ ਚੀਫ ਕਹਿ ਰਿਹਾ ਸੀ ਕਿ ਇਹ ਜਿਹੜਾ ਨਾਂ ਹੈ ਇਹ ਮੋਦੀ ਨੇ ਸੁਜੈਸਟ ਕੀਤਾ। ਔਰ ਉਹਦੇ 'ਤੇ ਉਹ ਪ੍ਰਵੀਨ ਸਾਨੀ ਨੇ ਸਵਾਲ ਪੁੱਛਿਆ ਸੀ ਕਿ ਕੀ ਇਹ ਮਿਲਟਰੀ ਆਪਰੇਸ਼ਨ ਸੀ ਕਿ ਮੋਦੀ ਆਪਰੇਸ਼ਨ ਸੀ, ਕਿ ਅਦਰਵਾਈਜ਼ ਤਾਂ
ਜੇ ਕੋਡ ਨੇਮ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਸਿਲੈਕਟ ਕਰ ਰਿਹਾ ਹੈ, ਇਹਦਾ ਮਤਲਬ ਇਹ ਹੈ ਕਿ ਪੋਲੀਟੀਕਲਾਈਜੇਸ਼ਨ ਤਾਂ ਫੌਜ ਦੀ ਹੋਈ ਹੈ, ਹਿੰਦੂਕਰਨ ਤਾਂ ਹੋਇਆ ਹੀ ਹੋਇਆ, ਔਰ ਉਹ ਤੁਸੀਂ ਜਿਹੜਾ ਹੈ ਉਹ ਤੁਹਾਡੀ ਆਪਣਾ ਕੋਈ ਫੈਸਲਾ ਲੈਣ ਦੀ ਨਹੀਂ, ਤੁਹਾਡੇ ਆਪਰੇਸ਼ਨ ਦਾ ਨਾਮ ਵੀ ਜਿਹੜਾ ਹੈ ਉਹ ਹਿੰਦੂ ਤੋਂ ਵੀ ਪ੍ਰਾਈਮ ਮਿਨਿਸਟਰ ਜਿਹੜਾ ਸਿਲੈਕਟ ਕਰ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਇਹਨੂੰ ਕਹਿੰਦੇ ਨੇ ਹਾਫ ਐਕਸੈਪਟੈਂਸ, ਕਿ ਭਾਵੇਂ ਤੁਸੀਂ ਆਪਣੇ ਹਵਾਲੇ ਨਾਲ ਜੇ ਅਸੀਂ ਇਹ ਵੀ ਕੈਪੇਬਿਲਿਟੀ ਲੈਣੀ ਹੈ ਅਸੀਂ ਇਹ ਵੀ, ਪਰ ਇਹ ਆਪਣੇ ਆਪ 'ਚ ਹੀ ਕਹਿ ਰਿਹਾ ਪੋਸਟ ਆਪਰੇਸ਼ਨ ਸੰਦੂਰ ਮੋਰ ਲੈਸਨਸ ਲਰਨਡ ਨੀਡ ਟੂ ਬੀ ਇਨਕੋਰਪੋਰੇਟਡ ਇਨਟੂ ਮਾਡਲ, ਕਿ ਜਿਹੜੇ ਅਸੀਂ ਸਬਕ ਸਿੱਖੇ ਨੇ ਅਗਲੀ ਵਾਰ ਜਿਹੜੀਆਂ ਨੇ, ਜੇ ਪਿਛਲੀ ਵਾਰ 100 ਜੁੱਤੀਆਂ ਪਈਆਂ ਤੇ ਅਗਲੀ ਵਾਰ ਘੱਟੋ ਘੱਟ 50 ਪੈਣ, ਇੰਨੀਆਂ ਕੁ ਤਾਂ ਘੱਟ ਜਾਣ, ਇਹੀ ਨਿਊ ਨਾਰਮਲ ਇਹ ਹੈ ਇਹਨਾਂ ਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।